जी अस्सलाम वालेकुम। वालेकुम अस्सलाम जी। वही गल कर रहे जी लाहौर तो। जहीर साहब गल कर रहे हैं जी जी जी, कितों गल कर रहे हो? लाहौर जी। अच्छा जी, जहीर जी ख्याल बारे की तुहाडा ख्याल है? ख्याल ते बहुत कुछ है तू यूसुफ साहब। ख्याल जेड़ा है ਤੁਸੀਂ ਇਹ ਗੱਲ ਕਰ ਰਹੇ ਸੀ ਨਾ ਕਿ ਜਿਹੜਾ ਜਿਵੇਂ ਮੈਂ ਜ਼ਕੀ ਸਾਹਿਬ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਜਿਹੜੀ ਅੱਜ ਉਹ ਆਕੀ ਸੱਚ ਹੈ। ਸਹੀ ਕਹਿਣ ਦਾ ਮਕਸਦ ਇਹ ਹੈ ਕਿ ਜਿਹੜਾ ਖਿਆਲ ਹੈ, ਖਿਆਲ ਤੁਸੀਂ ਕਰਦੇ ਹੋ, ਖਿਆਲ ਕਰਨਾ ਚਾਹੀਦਾ, ਆਪਣੇ ਬਾਰੇ ਕਰਨਾ ਚਾਹੀਦਾ, ਸਭ ਦੇ ਬਾਰੇ ਕਰਨਾ ਚਾਹੀਦਾ। ਲੇਕਿਨ ਤੁਸੀਂ ਅਗਰ ਖਿਆਲ ਕਰੋ ਇਸ ਦੁਨੀਆ ਦੇ ਬਾਰੇ ਤੇ ਤੁਸੀਂ ਇਹ ਨਾ ਖਿਆਲ ਕਰਦੇ ਜਾਓ ਕਿ ਬਸ ਇਹੀ ਖਿਆਲ ਹੈ, ਜਿੱਥੇ ਤੁਸੀਂ ਅਗਾਂਹ ਜਾਣਾ ਉਹ ਖਿਆਲ ਭੁੱਲ ਜਾਓ। ਖਿਆਲ ਤੇ ਤੁਹਾਨੂੰ ਦੋਨਾਂ ਪਾਸੇ ਰੱਖਣਾ ਪਏਗਾ ਨਾ। ਅਗਾਂਹ ਕਿੱਥੇ ਜਾਣਾ ਜੀ? ਤੁਸੀਂ ਅਗਰ ਚਾਹੁੰਦੇ ਹੋ ਕਿ ਅੱਗੇ ਤੁਸੀਂ ਆਪ ਪਤਾ ਜਿਵੇਂ ਅਰਜ਼ ਕਰ ਰਹੇ ਸੀ ਨਾ ਕਿ ਤੁਸੀਂ ਅਗਰ ਦੁਨੀਆ ਤੇ ਇਹ ਪਹਿਲੇ ਭਾਈ ਅਰਜ਼ ਕਰ ਰਹੇ ਸੀ ਕਿ ਦੁਨੀਆ ਤੇ ਜੀਣਾ ਹੈ ਤਾਂ ਦੁਨੀਆ ਨੂੰ ਕਿਉਂ ਫਨਾ ਕਰਦੇ? ਨਹੀਂ ਕਰਨੀ ਚਾਹੀਦੀ ਦੁਨੀਆ ਫਨਾ। ਦੁਨੀਆ ਵਾਸਤੇ ਖਿਆਲ ਰੱਖੋ, ਲੇਕਿਨ ਉਹ ਖਿਆਲ ਸਾਰਾ ਦੁਨੀਆ ਤੇ ਨਾ ਨਾ। ਅੱਛਾ, ਦੁਨੀਆ ਤੁਸੀਂ ਕਹਿੰਦੇ ਕਿੰਨੋਂ ਜ਼ਹੀਰ ਸਾਹਿਬ ਦੁਨੀਆ ਤੋਂ ਜਾਣਾ ਹੈ ਨਾ। ਉਹ ਸਰਕਾਰ ਜਿਹੜਾ ਜਾ ਰਿਹਾ ਹੁੰਦਾ ਨਾ ਉਹਦੇ ਲਈ ਉਦੋਂ ਹੀ ਕਿਆਮਤ ਹੁੰਦੀ ਹੈ। ਮੈਨੂੰ ਇਹ ਦੱਸੋ ਕਿ ਇਹ ਤੁਸੀਂ ਜਿਹੜਾ ਹੈ ਕਿ ਕਿਹੜੇ ਖਿਆਲ ਦੀ ਗੱਲ ਕਰ ਰਹੇ ਹੋ, ਇਹ ਜ਼ਰਾ ਦੱਸੋ। ਤੁਸੀਂ ਬੜਾ ਬੜਾ ਕਰ ਦਿੱਤਾ ਨਾ, ਇੰਨੇ ਸਾਰੇ ਖਿਆਲ ਨੇ ਵੀ ਉਹ ਹੁਣ ਦਾਲ ਤੇ ਚੌਲ ਵਿੱਚੋਂ ਨਹੀਂ ਲੱਭ ਰਹੇ, ਖਿਚੜੀ ਏਡੀ ਗੂੜੀ ਜੀ ਬਣ ਗਈ ਕਿ ਹੋਰ ਵੀ ਕਾਫੀ ਸਾਰੇ ਵਿੱਚ ਸੌਦੇ ਆ ਗਏ। ਨਹੀਂ ਪੰਜਾਬੀ ਸਾਹਿਬ, ਮੈਂ ਗੱਲ ਇਹ ਕਰਨਾ ਚਾਹੁੰਦਾ ਸਾਂ ਕਿ ਤੁਸੀਂ ਆਪਣੇ ਆਪ ਦਾ ਖਿਆਲ ਇੱਥੇ ਦੁਨੀਆ ਤੇ ਰਹਿ ਕੇ ਖਿਆਲ ਕੀ ਹੈ? ਤੁਸੀਂ ਆਪਣੀ ਦੁਨਿਆਵੀ ਜ਼ਿੰਦਗੀ ਵਾਸਤੇ ਖਿਆਲ ਕਰੋ, ਭੈਣਾਂ ਭਰਾਵਾਂ ਦਾ ਖਿਆਲ ਕਰਦੇ ਹੋ, ਮਾਂ ਬਾਪ ਦਾ ਖਿਆਲ ਕਰਦੇ ਹੋ, ਕਾਰੋਬਾਰ ਦਾ ਖਿਆਲ ਕਰਦੇ ਹੋ, ਉਹ ਇੱਕ ਖਿਆਲ ਹੈ ਨਾ। ਅੱਛਾ, ਉਹ ਖਿਆਲ ਅਗਰ ਅਸੀਂ ਦੇਖੋ ਤੁਸੀਂ ਅਗਰ ਇਸੇ ਖਿਆਲ ਵਿੱਚ ਹੀ ਡੁੱਬ ਜਾਓਗੇ ਤੇ ਜਦੋਂ ਤੁਸੀਂ ਅਗਲੇ ਖਿਆਲ ਵੱਲੇ ਜਾਓਗੇ ਤਾਂ ਫਿਰ ਉੱਥੇ ਤੋਂ ਤੁਹਾਡਾ ਜਾਣ ਦਾ। ਜ਼ਹੀਰ ਸਾਹਿਬ, ਨੋਟ ਦੇ ਉੱਤੇ ਪਤਾ ਕੀ ਲਿਖਿਆ ਹੁੰਦਾ ਹੈ? ਜ਼ਹੀਰ ਸਾਹਿਬ, ਜਿਹੜੇ ਨੋਟ ਤੁਸੀਂ ਕਮਾਉਂਦੇ ਹੋ ਨਾ, ਪਾਕਿਸਤਾਨ ਦਾ ਸਿੱਕਾ ਰਾਈਜੁਲ ਵਕਤ ਜਿਹੜਾ ਹੈ, ਉਹਦੇ ਪਿੱਛੇ ਕੀ ਲਿਖਿਆ ਹੁੰਦਾ? ਉੱਤੇ ਇੱਕ ਲਾਈਨ ਲਿਖੀ ਹੁੰਦੀ, ਇਬਾਰਤ ਲਿਖੀ ਹੁੰਦੀ ਇੱਕ। ਹਾਂਜੀ ਹਾਂਜੀ, ਕੀ ਲਿਖਿਆ ਹੁੰਦਾ ਹੈ ਜਰਾ ਦੱਸੋ ਨਾ। ਰਿਜ਼ਕ ਹਲਾਲ ਇਬਾਦਤ ਹੈ। ਹਾਂ, ਤੇ ਜਦੋਂ ਤੁਸੀਂ ਇਹ ਸਭ ਕੁਝ ਕਰ ਰਹੇ ਹੁੰਦੇ ਹੋ ਆਪਣੇ ਬੱਚਿਆਂ ਵਾਸਤੇ, ਆਪਣੀ ਬੀਵੀ ਵਾਸਤੇ, ਆਪਣੇ ਭੈਣ ਭਰਾਵਾਂ ਵਾਸਤੇ, ਕਿਆ ਉਹ ਇਬਾਦਤ ਨਹੀਂ ਹੈ? ਤੁਸੀਂ ਸਿਰਫ ਮੇਰੀ ਗੱਲ ਸੁਣੋ ਨਾ, ਉਹ ਅਗਰ ਧੱਕਣ ਦਾ ਇੱਕ ਜ਼ਰੀਆ ਇਹ ਨਾ ਕਰੋ ਕਿ ਤਮਾਮ ਚੀਜ਼ਾਂ ਦਾ ਅਸਲ ਵਿੱਚ ਜਿਹੜਾ ਲੁਕਾਈ ਦਾ ਧਿਆਨ ਹੈ ਨਾ, ਹਾਂਜੀ ਹਾਂਜੀ, ਉਹਨਾਂ ਦਾ ਜਿਹੜਾ ਖਿਆਲ ਹੈ ਜੀ, ਕਿਆ ਉਹ ਇਬਾਦਤ ਨਹੀਂ ਹੈ? ਨਹੀਂ, ਉਹ ਤੁਹਾਡੀ ਗੱਲ ਠੀਕ ਤੇ ਮੈਂ ਵੀ ਉਹੀ ਗੱਲ ਕਰ ਰਿਹਾ ਸੀ ਨਾ। ਅੱਛਾ, ਮੈਨੂੰ ਦੁਨੀਆਦਾਰੀ ਤੇ ਉਹ ਰਿਜ਼ਕ ਹਲਾਲ ਤੁਸੀਂ ਕਮਾਉਂਦੇ ਹੋ, ਜਦੋਂ ਤੁਸੀਂ ਪੈਸੇ ਕਮਾਉਂਦੇ ਹੋ ਤੁਸੀਂ ਪੈਸੇ ਕਮਾਉਣ ਵਾਸਤੇ ਇਹ ਨਾ ਕਹੋ ਇਹ ਜਿੱਧਰੋਂ ਮਰਜ਼ੀ ਆ ਜਾਣ, ਇਹ ਢਿੱਡ ਭਰੇ ਨਹੀਂ। ਤੇ ਜਦੋਂ ਤੁਸੀਂ ਜਦੋਂ ਢਿੱਡ ਨਹੀਂ ਭਰਨ ਦੀ ਗੱਲ ਕਰਦੇ, ਜਦੋਂ ਮਾਮਲਾ ਹੈ ਵੀ ਕਿ ਜਦੋਂ ਤੁਸੀਂ ਰਿਜ਼ਕ ਹਲਾਲ ਦੀ ਗੱਲ ਹੋ ਗਈ, ਹਾਂਜੀ, ਯਾਨੀ ਮਿਹਨਤ ਦੀ ਪੂਰੀ ਦੀ ਗੱਲ ਹੋ ਗਈ, ਬਿਲਕੁਲ ਬਿਲਕੁਲ, ਫਿਰ ਉੱਥੇ ਦੂਜਾ ਸਵਾਲ ਹੀ ਖਤਮ ਹੋ ਜਾਂਦਾ ਹੈ ਨਾ। ਉਹਨੂੰ ਤਾਂ ਤੁਸੀਂ ਪਰਾਂ ਕਰਦੇ ਹੋ ਨਾ, ਉਹ ਫਿਰ ਉੱਥੇ ਨਹੀਂ ਰਹਿੰਦਾ। ਕੀ ਖਿਆਲ ਹੈ? ਗੱਲ ਤੇ ਫਿਰ ਵੀ ਠੀਕ ਹੈ ਨਾ ਪੰਜਾਬੀ ਸਾਹਿਬ, ਮਾਦਰਤ ਦਾ ਨਾ ਲੇਕਿਨ ਗੱਲ ਤੇ ਫਿਰ ਵੀ ਉੱਥੇ ਹੀ ਆ ਗਈ ਨਾ। ਤੁਸੀਂ ਜਿਸ ਤਰੀਕੇ ਮੈਂ ਤਾਂ ਜ਼ਕੀ ਸਾਹਿਬ ਆਵਾਜ਼ ਕਰਦੇ, ਮੈਨੂੰ ਉਹਨਾਂ ਦੀ ਗੱਲ ਵੀ ਵੈਸੇ ਪਸੰਦ ਆਈ। ਮੈਂ ਕਿਹਾ ਵੀ ਉਹਨਾਂ ਨੇ ਇਹ ਵੀ ਗੱਲ, ਮੈਨੂੰ ਨਹੀਂ ਪਤਾ ਲੱਗਾ ਸਭ, ਯਕੀਨ ਕਰੋ ਮੈਨੂੰ ਨਹੀਂ ਪਤਾ ਲੱਗਾ ਕਿ ਗੱਲ ਉੱਥੇ ਹੀ ਆ ਗਈ ਹੈ। ਫਿਰ ਅੱਗੇ ਜਾਣਾ ਉਹਦੇ ਵੀ ਸੋਚਣਾ, ਫਿਰ ਗੱਲ ਅੱਗੇ ਕਿਤੇ ਜਾਣਾ ਨਹੀਂ। ਹੁਣ ਤੁਸੀਂ ਆਪ ਹੀ ਕਹਿੰਦੇ ਰਿਸ਼ਤੇ ਹਲਾਲ ਤੇ ਫਿਰ ਹੋਗਾ ਤੇ ਰਿਸ਼ਤੇ ਹਲਾਲ ਹੈ, ਇਬਾਦਤ ਹੈ ਨਾ। ਤੁਸੀਂ ਇਬਾਦਤ ਵੀ ਕਰ ਰਹੇ ਹੋ, ਤੁਸੀਂ ਬੱਚਿਆਂ ਦਾ ਪੇਟ ਵੀ ਪਾਲ ਰਹੇ ਹੋ, ਤੁਸੀਂ ਖੁਸ਼ੀਆਂ ਵੀ ਹਾਸਿਲ ਕਰ ਰਹੇ ਹੋ। ਅਗਰ ਉਹਨੂੰ ਤੁਸੀਂ ਹਰਾਮ ਕਰੋਗੇ ਤਾਂ ਫਿਰ ਉੱਥੇ ਜਾਣ ਦਾ ਤੁਹਾਡਾ ਕਿੱਦਾਂ ਚਾਹ ਹੈ? ਤੁਹਾਨੂੰ ਕਿੱਦਾਂ ਚਾਹ ਹੈ ਹਰਾਮ ਕਰਨ ਦਾ? ਮੈਂ ਕਹਿੰਦਾ ਉਹਦੇ ਸਵਾਲ ਹੀ ਖਤਮ ਹੋ ਜਾਂਦਾ, ਜਿੱਥੇ ਹਲਾਲ ਆ ਗਿਆ ਕਿੱਦਾਂ ਤੁਸੀਂ ਭੱਜ ਕੇ ਹਰਾਮ ਹੋ ਜਾਂਦੇ? ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ। ਚਲੋ ਠੀਕ ਹੋ ਗਿਆ, ਬਹੁਤ ਮਿਹਰਬਾਨੀ, ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ, ਬਹੁਤ ਮਿਹਰਬਾਨੀ ਜੀ, ਮਿਹਰਬਾਨੀ, ਸ਼ੁਕਰੀਆ ਜਨਾਬ ਅਲੀ। ਸਲਾਮਤ ਰਹੋ, ਆਬਾਦ ਰਹੋ।